ਸਟਿਲ ਹਜੇ ਜਿਹੜੀ ਰੇਸ ਆ ਉਹ ਕਾਫੀ ਕਲੋਜ਼ ਹੈਗੀ ਆ। ਜੀ ਬਿਲਕੁਲ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਬਣਦਾ ਆ। ਪਿਛਲੇ ਵੀਕ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਨੋਮੀਨੇਸ਼ਨ ਅਸੈਪਟ ਕੀਤੀ ਸੀ, ਸੋ ਆਮੋ ਸਾਹਮਣੇ ਹੋਣਗੇ ਕੱਲ੍ਹ। ਨੈਂਸੀ ਪਲੋਸੀ ਕਹਿੰਦੀ ਸੀ ਵੀ ਇਹਨਾਂ ਨੂੰ ਆਪਸ ਦੇ ਵਿੱਚ ਡਿਬੇਟ ਕਰਨ ਦੀ ਜ਼ਰੂਰਤ ਨਹੀਂ ਆ। ਇਹ ਹਰ ਇੱਕ ਸਵਾਲ ਦੇ ਜਿਹੜੇ ਆਪੋ ਆਪਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪੋ ਆਪਣੀ ਰਾਏ ਜਿਹੜੀ ਆ ਵੱਖੋ ਵੱਖਰੇ ਟਾਈਮ ਦੇ ਉੱਤੇ ਜਿਹੜੀ ਵੱਖਰੇ ਵੱਖਰੇ ਥਾਵਾਂ ਤੋਂ ਜਿਹੜੀ ਉਹ ਦੇ ਸਕਦੇ ਨੇ। ਕਿਤੇ ਨਾ ਕਿਤੇ ਜਿਹੜੇ ਫਿਰ ਉਹਨਾਂ ਦੇ ਵਿਰੋਧੀ ਆ ਬਾਈਡਨ ਦੇ, ਉਹ ਕਹਿੰਦੇ ਵੀ ਇਸ ਦੀ ਖੱਲ ਬਚਾਉਣ ਦੀ ਜਿਹੜੀ ਇੱਕ ਕੋਸ਼ਿਸ਼ ਨੈਂਸੀ ਪਲੋਸੀ ਦੇ ਦੁਆਰਾ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ। ਸੋ ਇਸ RNC ਕਨਵੈਨਸ਼ਨ ਦੇ ਵਿੱਚ ਟਰੰਪ ਪਰਿਵਾਰ ਦੇ ਕਾਫੀ ਜਿਹੜੇ ਆ ਉਹਨਾਂ ਨੇ ਤਕਰੀਬਨ ਸਾਰੇ ਆ ਨੇ ਹੀ ਜਿਹੜਾ ਆ ਉੱਥੇ ਆਪੋ ਆਪਣਾ ਜਿਹੜਾ ਉਹ ਬੋਲਿਆ। ਬਾਕੀ ਇਹਨਾਂ ਨੇ ਟਰਾਈ ਜਿਹੜੀ ਆ ਇਹ ਇਸ ਟਾਈਮ ਕਰ ਰਹੇ ਆ ਵੀ ਜਿਹੜੀ ਸਬ ਅਰਬਨ ਮੌਮਸ ਹੈਗੀਆਂ ਆ ਉਹਨਾਂ ਦੀ ਵੋਟ ਜਿਹੜੀ ਆਪਣੇ ਵੱਲ ਨੂੰ ਜਿਹੜੀ ਖਿੱਚੀ ਜਾਵੇ, ਅਤੇ ਜਿਹੜੀ ਸਵਿੰਗ ਵੋਟਰ ਆ ਉਸ ਨੂੰ ਆਪਣੇ ਵੱਲ ਖਿੱਚਿਆ ਜਾਵੇ। ਇਹੀ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਜ਼ੋਰ ਪੂਰੀ RNC ਦੀ ਕਨਵੈਨਸ਼ਨ ਦੇ ਵਿੱਚ ਇਕੋਨਮੀ ਨੂੰ ਲੈ ਕੇ ਉਹਨਾਂ ਨੇ ਜਿਹੜਾ ਜ਼ਰੂਰ ਲਾਇਆ। ਕਹਿੰਦੇ ਵੀ ਦੇਖੋ ਗਲੋਬਲ ਪੈਂਡੈਮਿਕ ਦੇ ਬਾਰੇ ਤਾਂ ਪਤਾ ਨਹੀਂ ਸੀ, ਆ ਜਾਣੀ ਆ, ਇੱਦਾਂ ਹੋ ਜਾਣਾ ਆ, ਉੱਦਾਂ ਹੋ ਜਾਣਾ ਆ, ਅਤੇ ਉਸ ਤੋਂ ਪਹਿਲਾਂ ਜਿੱਦਾਂ ਇਕੋਨਮੀ ਪੂਰੀ ਸਟਰੋਂਗ ਸੀਗੀ, ਇਹ ਮੁੜ ਕੇ ਜੇ 4 ਸਾਲ ਤੁਸੀਂ ਦਓਗੇ ਤਾਂ ਇਹ ਇਕੋਨਮੀ ਉਸ ਤੋਂ ਵੀ ਵਧੀਆ ਜਿਹੜੀ ਅਸੀਂ ਕਰਕੇ ਦਿਖਾਵਾਂਗੇ। ਅਤੇ ਉਹਨਾਂ ਨੇ ਜੋ ਬਾਈਡਨ ਅਤੇ ਸੈਨੇਟਰ ਕਮਲਾ ਹੈਰਿਸ ਆ ਉਹਨਾਂ ਦੀ ਇਸੇ ਚੀਜ਼ ਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਉਹ ਵਾਰ ਕਰਦੇ ਰਹੇ ਵੀ ਇਹਨਾਂ ਨੇ ਸੋਸ਼ਲਿਜ਼ਮ ਜਿਹੜਾ ਆ ਉਹ ਲੈ ਕੇ ਆ ਜਾਣਾ ਹੈ। ਟੋਟਲੀ ਲੈਫਟਿਸਟ ਦੇ ਜਿਹੜੇ ਇਹ ਟੂਲ ਹੈਗੇ ਨੇ ਇਹਨਾਂ ਨੇ ਮੁਲਕ ਜਿਹੜਾ ਉਹ ਬੰਦ ਕਰ ਦੇਣਾ ਹੈ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੇ ਲੋਕ ਨੇ ਉਹ ਇਹਨਾਂ ਦੋਨਾਂ ਦੇ ਖੇਮਿਆਂ ਨੂੰ ਜਿਹੜੇ ਆ ਕਿੱਦਾਂ ਉਹਨਾਂ ਦੇ ਬਿਆਨਾਂ ਨੂੰ ਅਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੂੰ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਦੇ ਹੈਗੇ ਨੇ, ਅਤੇ ਫਿਰ ਉਹ ਕੀ ਫੈਸਲਾ ਜਿਹੜਾ ਉਹ ਲੈਂਦੇ ਨੇ 3 ਨਵੰਬਰ ਨੂੰ ਆ ਰਹੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ। ਰਾਸ਼ਟਰਪਤੀ ਟਰੰਪ ਦੀ ਕਹਿੰਦੇ ਹਰਜੋਤ ਸਿੰਘ ਜੀ ਜਿਹੜੀ ਸਪੀਚ ਹੈ ਤਕਰੀਬਨ 70 ਮਿੰਟ ਦੀ ਜਿਹੜੀ ਇਹ ਸਪੀਚ ਸੀ, ਬੜੀ ਲੰਬੀ ਚੌੜੀ ਜਿਹੜੀ ਸਪੀਚ ਆ ਇਹਨਾਂ ਨੇ ਜਿਹੜੀ ਉਹ ਦਿੱਤੀ ਸੀ ਸਾਊਥ ਲਾਨ ਜਿਹੜਾ ਵਾਈਟ ਹਾਊਸ ਦੇ ਵਿੱਚ ਆ ਉੱਥੇ ਦਿੱਤੀ ਸੀ। ਇਹ ਪਹਿਲੀ ਵਾਰੀ ਹੋਇਆ ਆ ਵੀ ਇੱਕ ਜਿਹੜਾ ਫੈਡਰਲ ਕਾਨੂੰਨ ਹੈ ਲਾਅ ਆ ਉਸ ਨੂੰ ਜਿਹੜਾ ਇਹਨਾਂ ਨੇ ਜਿਹੜਾ ਸਿਰੇ ਤੋਂ ਨਕਾਰਦੇ ਹੋਏ ਉਸ ਦੀਆਂ ਧੱਜੀਆਂ ਡਾਉਂਦੇ ਹੋਏ ਆਪਣੀ ਇੱਕ ਪਾਰਟੀ ਦੀ ਕਨਵੈਨਸ਼ਨ ਜਿਹੜੀ ਆ ਵਾਈਟ ਹਾਊਸ ਦੇ ਵਿੱਚ, ਜਿਸ ਨੂੰ ਪੀਪਲਜ਼ ਹੋਮ ਵੀ ਜਿਹੜਾ ਉਹ ਆਖਿਆ ਜਾਂਦਾ, ਉਸ ਹਿਸਾਬ ਦੇ ਨਾਲ ਕੀਤਾ ਆ, ਨਾ ਕਿ ਇੱਕ ਪਾਰਟੀ ਦਾ ਘਰ। ਸੋ ਇਹ ਵੀ ਚੀਜ਼ ਜਿਹੜੀ ਪਹਿਲੀ ਵਾਰੀ ਇਹ ਦੇਖਣ ਨੂੰ ਮਿਲੀ ਹੈਗੀ ਆ। 1500 ਤੋਂ ਵੱਧ ਜਿਹੜੇ ਲੋਕ ਸੀਗੇ ਉੱਥੇ ਹਾਜ਼ਰ ਸੀਗੇ ਉਹਨਾਂ ਦੇ ਸਪੀਚ ਸੁਣਨ ਨੂੰ। ਅਤੇ ਜਿਹੜੀ ਰੀਅਲ ਕਲੀਅਰ ਪੋਲੀਟਿਕਸ ਆ ਉਹਨਾਂ ਦੇ ਮੁਤਾਬਕ ਬਾਈਡਨ ਪ੍ਰੈਜ਼ੀਡੈਂਟ ਟਰੰਪ ਨੂੰ 7.1% ਪੁਆਇੰਟ 'ਤੇ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਲੀਡ ਕਰ ਰਿਹਾ ਆ, ਜੋ ਕਿ ਪਿਛਲੇ ਵੀਕ 7.6% ਸੀ। ਅਤੇ ਨਵੀਆਂ ਜਿਹੜੀਆਂ ਪੋਲਸ CNBC ਅਤੇ ਚੇਂਜ ਰਿਸਰਚ ਪੋਲ ਵੱਲੋਂ ਆਈਆਂ ਹੈਗੀਆਂ ਉਹਨਾਂ ਦੇ ਮੁਤਾਬਕ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ 48% ਅਪਰੂਵਲ ਰੇਟਿੰਗ ਹੈਗੀ ਆ, 52% ਵੋਟਰਸ ਜਿਹੜੇ ਡਿਸਅਪਰੂਵ ਕਰਦੇ ਹੈਗੇ ਆ। ਅਤੇ ਕਹਿੰਦੇ ਵੀ ਜਿਹੜਾ ਬਾਈਡਨ ਆ ਜੋ ਬਾਈਡਨ ਉਹ ਪ੍ਰੈਜ਼ੀਡੈਂਟ ਟਰੰਪ ਨੂੰ 49% ਦੇ ਮੁਕਾਬਲੇ ਜਿਹੜਾ 46% ਦੇ ਹਿਸਾਬ ਨਾਲ ਉਹ ਲੀਡ ਕਰਦੇ ਆ। ਸੋ 3% ਦਾ ਜਿਹੜਾ ਫਰਕ ਹੈਗਾ, ਖਾਸ ਕਰਕੇ ਜਿਹੜੀਆਂ ਸਵਿੰਗ ਸਟੇਟਸ ਹੈਗੀਆਂ। ਸੋ ਹੁਣ ਦੇਖਦੇ ਹਾਂ, ਇਸ ਲਈ ਕਹਿੰਦੇ ਭਈ ਜਿਹੜੇ ਇਹ ਪੋਲਸ ਆ ਉਹਨਾਂ ਦੇ ਮੁਤਾਬਕ ਜਿਹੜੀ ਬਹੁਤ ਹੀ ਕਲੋਜ਼ ਕਾਲ ਹੈਗੀ ਆ। ਹਜੇ ਤੱਕ ਕੋਈ ਇਹ ਡਿਸਾਈਡ ਨਹੀਂ ਕਰ ਸਕਦਾ ਕੌਣ ਜਿੱਤੂਗਾ ਜਾਂ ਕੌਣ ਹਾਰੂਗਾ, ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਡੀਬੇਟ ਹੋਊਗੀਆਂ, ਉਹਨਾਂ ਤੋਂ ਬਾਅਦ ਫਿਰ ਪਤਾ ਚੱਲੂਗਾ। ਜੀ। ਅਤੇ ਅੱਜ ਜਿਹੜਾ ਹਰਜੋਤ ਸਿੰਘ ਜੀ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਵੀ ਬੜਾ ਮਹੱਤਤਾ ਰੱਖਦਾ ਹੈ। ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਅੱਜ ਦੇ ਹੀ ਦਿਨ 28 ਅਗਸਤ 1963 ਨੂੰ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਲਿੰਕਨ ਮੈਮੋਰੀਅਲ ਦੇ ਸਾਹਮਣੇ ਜਿਹੜੀ ਆਪਣੀ ਉਹ ਸਪੀਚ ਦਿੱਤੀ ਸੀਗੀ, ਆਈ ਹੈਵ ਏ ਡਰੀਮ ਸਪੀਚ ਸੀਗੀ। 34 ਸਾਲ ਉਸ ਟਾਈਮ ਹਰਜੋਤ ਸਿੰਘ ਜੀ ਉਹਨਾਂ ਦੀ ਉਮਰ ਸੀਗੀ, ਅਤੇ ਉਸ ਟਾਈਮ ਦੇ ਉੱਤੇ ਸਿਵਲ ਰਾਈਟਸ ਦੀ ਮੂਵਮੈਂਟ ਦੇ ਇਹ ਮੁੱਖ ਲੀਡਰ ਦੇ ਵਜੋਂ ਉੱਭਰ ਕੇ ਜਿਹੜੇ ਉਹ ਸਾਹਮਣੇ ਆ ਚੁੱਕੇ ਸੀਗੇ। ਸੋ ਅੱਜ ਦੇ ਦਿਨ ਇੱਕ ਵਾਰੀ ਫਿਰ ਇਸੇ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੇ ਜਿਹੜੇ ਲੋਕ ਆ ਉਹ ਫਿਰ ਵਾਸ਼ਿੰਗਟਨ DC ਦੇ ਵਿੱਚ ਇਕੱਠੇ ਜਿਹੜੇ ਹੋਏ ਆ, ਅਤੇ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜੇ ਸਪੀਕਰਸ ਆ ਉਹ ਬਲੈਕ ਲਾਈਵ ਮੈਟਰ ਕਹਿਣ ਦੀ ਬਜਾਏ ਨੋ ਜਸਟਿਸ ਨੋ ਪੀਸ ਇੱਦਾਂ ਦੀਆਂ ਚੀਜ਼ਾਂ, ਹੈਂਡਸ ਅਪ ਡੋਂਟ ਸ਼ੂਟ, ਇਹ ਗੱਲਾਂ। ਅਤੇ ਕਹਿੰਦੇ ਵੀ ਇਸ ਮਾਰਚ ਦਾ ਨਾਮ ਇਸ ਵਾਰ ਇਹਨਾਂ ਨੇ ਗੈਟ ਯੂਰ ਨੀ ਆਫ ਆਵਰ ਨੈਕਸ ਕਰਕੇ ਜਿਹੜਾ ਆ ਧੌਣਾ ਤੋਂ ਗੋਡਾ ਜਿਹੜਾ ਚੱਕੋ ਆ, ਇਸ ਹਿਸਾਬ ਦੇ ਨਾਲ ਜਿਹੜਾ ਉਹ ਜਿਹੜੀ ਆ ਮਾਰਚ ਜਿਹੜੀ ਉਹ ਕੀਤੀ ਜਾ ਰਹੀ ਹੈਗੀ। 1963 ਦੇ ਵਿੱਚ ਹਰਜੋਤ ਸਿੰਘ ਜੀ ਉਸ ਟਾਈਮ ਦੇ 'ਤੇ ਬਹੁਤ ਵੱਡੀ ਜਿਹੜੀ ਮਾਰਚ ਸੀ, ਜਿਹਦੇ ਵਿੱਚ ਹਜ਼ਾਰਾਂ ਹੀ ਲੱਖਾਂ ਲੋਕਾਂ ਨੇ ਦੂਰੋਂ ਨੇੜਿਓਂ ਆ ਕੇ ਇਸ ਸਪੀਚ ਨੂੰ ਜਿਹੜਾ ਉਹ ਸੁਣਿਆ ਸੀਗਾ। ਜੀ ਬਿਲਕੁਲ। ਵਾਸ਼ਿੰਗਟਨ DC ਦੇ ਮੇਅਰ ਮਰੀਅਲ ਬੌਬਰਸ ਜਿਹੜੇ ਆ
ਉਹਨਾਂ ਨੇ ਜੋ ਉੱਥੇ 14 ਡੇ ਦਾ ਸੈਲਫ ਕੁਆਰੰਟੀਨ ਹੈਗਾ, ਕਿਉਂਕਿ ਇਹ ਹਾਈ ਰਿਸਕ ਸਟੇਟ ਹੈਗੀ ਆ ਵਾਸ਼ਿੰਗਟਨ DC। 1 ਲੱਖ ਦੇ ਕਰੀਬ ਜਿਹੜੇ ਈਵੈਂਟ ਆਰਗੇਨਾਈਜ਼ਰਸ ਆ ਉਹਨਾਂ ਨੇ ਪਲਾਨਿੰਗ ਕੀਤੀ ਹੈਗੀ ਲੋਕਾਂ ਦੇ ਲਈ, ਜਿਹੜੇ ਉੱਥੇ ਆ ਸਕਦੇ ਆ ਉਹਨਾਂ ਦੇ ਲਈ ਪਰਮਿਟ ਇਸ਼ੂ ਕੀਤਾ ਗਿਆ ਨੈਸ਼ਨਲ ਪਾਰਕ ਸਰਵਿਸ ਵੱਲੋਂ। ਪਰ ਕਹਿੰਦੇ ਵੀ ਇਹ ਤੋਂ ਕਾਫੀ ਘੱਟ ਲੋਕ ਹਾਜ਼ਰ ਹੋਣਗੇ। ਜੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਅੱਜ ਵੱਡੀ ਜਿਹੜੀ ਖਬਰ ਵਿਸ਼ਵ ਪੱਧਰ 'ਤੇ ਇਹ ਆ ਰਹੀ ਆ, ਜਾਪਾਨ ਦਾ ਪ੍ਰਾਈਮ ਮਿਨਿਸਟਰ ਸ਼ਿੰਜ਼ੋ ਐਬੇ ਕਹਿੰਦੇ ਵੀ ਆਪਣੇ ਸਿਹਤ ਨਾ ਠੀਕ ਹੋਣ ਦੇ ਕਰਕੇ ਉਹ ਰਿਜ਼ਾਈਨ ਜਿਹੜੇ ਉਹ ਕਰ ਗਏ ਨੇ। ਜਾਪਾਨ ਦੇ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਲੰਮਾ ਸਮਾਂ ਇਹ ਪ੍ਰਾਈਮ ਮਿਨਿਸਟਰ ਜਿਹੜੇ ਉਹ ਰਹੇ ਨੇ। 2007 ਤੋਂ ਹੁਣ ਤੱਕ ਇਹ ਦੱਸਿਆ ਜਾ ਰਿਹਾ ਵੀ ਇਹ ਪ੍ਰਾਈਮ ਮਿਨਿਸਟਰ ਨੇ, ਅਤੇ ਇਹਨਾਂ ਨੂੰ ਅੰਦਰ ਹੀ ਆਂਤੜੀਆਂ ਦੇ ਵਿੱਚ ਕੋਈ ਬਿਮਾਰੀ ਜਿਹੜੀ ਹੈ ਇਸ ਟਾਈਮ ਜਿਹੜੀ ਉਹ ਲੱਗੀ ਹੋਈ ਆ, ਅਤੇ ਕਹਿੰਦੇ ਵੀ ਉਹ ਕਿਤੇ ਨਾ ਕਿਤੇ ਨਾਨ ਕਿਊਰੇਬਲ ਜਿਹੜੀ ਉਹ ਆਖੀ ਜਾ ਰਹੀ ਹੈ, ਇਨਫਲੇਮੇਟਰੀ ਬਾਊਲ ਡਿਜ਼ੀਜ਼ ਆ। ਸੋ ਕਹਿੰਦੇ ਵੀ ਇਹ ਇੱਕ ਫੈਕਟਰ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਉਹਨਾਂ ਦਾ ਸਡਨ ਰੈਜ਼ੀਗਨੇਸ਼ਨ ਜਿਹੜਾ ਉਹ ਆਇਆ ਹੈਗਾ ਆ। ਸੋ ਬਹੁਤ ਲੰਮਾ ਸਮਾਂ ਜਿਹੜਾ ਇਹ ਜਾਪਾਨ ਦੇ ਨਾਲ, ਜਾਪਾਨ ਨੂੰ ਇਹਨਾਂ ਨੇ ਜਿਹੜਾ ਉਹ ਲੈ ਕੇ ਆਏ ਨੇ। ਇਸ ਤੋਂ ਪਹਿਲਾਂ ਵੀ ਹਰਜੋਤ ਸਿੰਘ ਜੀ ਇਹਨਾਂ ਨੇ ਇਨਫੈਕਟ 2007 ਦੇ ਵਿੱਚ ਵੀ ਇੱਕ ਵਾਰੀ ਰਿਜ਼ਾਈਨ ਜਿਹੜਾ ਉਹ ਕੀਤਾ ਸੀ, ਫਿਰ 2012 ਦੇ ਵਿੱਚ ਮੁੜ ਦੁਬਾਰਾ ਜਿਹੜੇ ਆ ਉਹ ਜਿੱਤ ਕੇ ਇਹ ਉੱਥੇ ਦੇ ਪ੍ਰਧਾਨ ਮੰਤਰੀ ਬਣੇ ਸੀਗੇ ਜੀ। ਸੋ ਬਿਲਕੁਲ 65 ਸਾਲਾਂ ਦੇ ਆ। ਅਗਲੀ ਖਬਰ ਵੱਲ ਚਲੀਏ। ਸੈਨੇਟਰ ਰੈਂਡ ਪੌਲ ਕੱਲ੍ਹ ਕਹਿੰਦੇ ਵੀ ਜਦੋਂ ਉੱਥੇ ਜਿਹੜੀ ਕਨਵੈਨਸ਼ਨ ਹੋ ਰਹੀ ਸੀ RNC, ਉਹ ਤੋਂ ਬਾਅਦ ਕਿਸੇ ਰੈਸਟੋਰੈਂਟ ਦੇ ਵਿੱਚ ਪਰਿਵਾਰ ਸਮੇਤ ਖਾਣਾ ਖਾਣ ਗਏ, ਅਤੇ ਉੱਥੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਜਿਹੜਾ ਸੈਨੇਟਰ ਰੈਂਡ ਪੌਲ ਆ ਉਹਨਾਂ ਨੂੰ ਘੇਰ ਲਿਆ, ਅਤੇ ਕਾਫੀ ਜਿਹੜੇ ਨਾਅਰੇ ਵਗੈਰਾ ਵੀ ਲਾਏ, ਅਤੇ ਕਹਿੰਦੇ ਵੀ ਇੱਕ ਪੁਲਿਸ ਵਾਲੇ ਦੀ ਵੀ ਖਿੱਚਾ ਧੂਈ ਹੋਈ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸੈਨੇਟਰ ਜਿਹੜੇ ਰੈਂਡ ਪੌਲ ਆ ਉਹਨਾਂ ਨੇ ਇਹ ਕਿਹਾ ਵੀ FBI ਨੂੰ ਅਰੈਸਟ ਕਰਨੇ ਚਾਹੀਦੇ ਹੈਗੇ ਆ। ਜਿਹੜਾ ਮੌਬ ਸੀਗਾ ਜਿਨ੍ਹਾਂ ਨੇ ਇੱਕ ਤਰ੍ਹਾਂ ਨਾਲ ਸਾਡੇ 'ਤੇ ਅਟੈਕ ਕੀਤਾ, ਕਹਿੰਦੇ ਜੇ ਪੁਲਿਸ ਨਾ ਹੁੰਦੀ ਤੇ ਜਿਹੜਾ ਆ ਉਹ ਸਾਨੂੰ ਮਾਰ ਵੀ ਸਕਦੇ ਸੀ। ਜੀ ਬਿਲਕੁਲ। ਇਹ ਹੁਣ ਜਿਹੜਾ ਰੈਂਡ ਪੌਲ ਆ ਉਹਨਾਂ ਨੇ ਇਹ ਬਿਆਨ ਜਿਹੜਾ ਜ਼ਰੂਰ ਦਿੱਤਾ ਹੈਗਾ ਆ। ਸੋ ਰਾਈਟ ਨਾਓ ਜਿਹੜੀ ਹਰਜੋਤ ਸਿੰਘ ਜੀ ਵਾਸ਼ਿੰਗਟਨ DC ਦੇ ਵਿੱਚ ਜਿੱਦਾਂ ਆਪਾਂ ਦੱਸਿਆ ਵੀ ਉਹ ਰੈਲੀ ਜਿਹੜੀ ਉਹ ਚੱਲ ਰਹੀ ਹੈਗੀ ਆ, ਅਤੇ ਗੁੱਸੇ ਜਿਹੜੇ ਆ ਚੌਂਸ ਚੁਫੇਰਿਓਂ ਜਿਹੜੇ ਆ ਉਹ ਵਧੇ ਹੋਏ ਹੈਗੇ ਨੇ ਵੀ ਕੀ ਹੋਊਗਾ। ਉੱਧਰ ਜਿਹੜਾ ਕਾਇਲ ਰਿਟਨਹਾਊਸ ਜਿਸ ਨੇ ਕਨੋਸ਼ਾ ਦੇ ਵਿੱਚ 2 ਜਾਣਿਆਂ ਨੂੰ ਜਿਹੜਾ ਗੋਲੀ ਦੇ ਨਾਲ ਮਾਰਿਆ ਸੀ, ਜਿਹੜੀ ਉਹਦੇ ਕੋਲ ਗੈਰ ਕਾਨੂੰਨੀ ਹਥਿਆਰ ਸੀਗਾ, ਉਸ ਦੇ ਨਾਲ ਕਹਿੰਦੇ ਵੀ ਉਸ ਨੂੰ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਉਸ ਦੇ ਉੱਤੇ ਮਰਡਰ ਚਾਰਜਿਸ ਜਿਹੜੇ ਆ ਉਹ ਲਾਏ ਗਏ ਹੈਗੇ ਨੇ। ਸੋ ਦੇਖਦੇ ਹਾਂ ਵੀ ਕੀ ਇਹ ਆਪਣੇ ਆਪ ਨੂੰ ਗਿਲਟੀ ਪਲੀ ਕਰਦਾ ਆ ਜਾਂ ਨਾਟ ਗਿਲਟੀ ਜਿਹੜਾ ਉਹ ਪਲੀ ਕਰੂਗਾ। 17 ਸਾਲਾਂ ਦਾ ਇਹ ਦੱਸਿਆ ਜਾ ਰਿਹਾ ਆ। ਉਮਰ ਦੇ ਮੁਤਾਬਕ ਅਜੇ ਇਹ ਨਾਬਾਲਗ ਆ, ਪਰ ਇਹ ਹੁਣ ਦੇਖਣਾ ਹੋਊਗਾ ਵੀ ਇਸ ਨੂੰ ਐਜ਼ ਏ ਅਡਲਟ ਜਿਹੜਾ ਉਹ ਇਸ ਦੇ ਉੱਤੇ ਟਰਾਇਲ ਰਨ ਕੀਤਾ ਜਾਊਗਾ, ਜਾਂ ਫਿਰ ਜਿਹੜਾ ਇਸ ਨੂੰ ਐਜ਼ ਏ ਮਾਈਨਰ ਜਿਹੜਾ ਉਹ ਦੇਖਿਆ ਜਾਵੇਗਾ ਜੀ। ਅਗਲੀ ਖਬਰ ਹਰੀਕੇਨ ਲੌਰਾ ਨੂੰ ਲੈ ਕੇ ਆ। ਹਰੀਕੇਨ ਲੌਰਾ ਨੇ ਕਾਫੀ ਜ਼ਿਆਦਾ ਜਿਹੜਾ ਲੂਜ਼ੀਆਨਾ ਸਟੇਟ ਆ ਉੱਥੇ ਨੁਕਸਾਨ ਕੀਤਾ ਹੈਗਾ। ਜਿਹੜਾ ਬਿਲਡਿੰਗਸ ਦਾ ਕਾਫੀ ਨੁਕਸਾਨ ਹੋਇਆ, ਕੁਛ ਕੁ ਮੌਤਾਂ ਦੀ ਵੀ ਜਿਹੜੀ ਖਬਰ ਆ ਰਹੀ ਹੈਗੀ ਆ। ਇੱਕ ਟਾਈਮ ਦੇ ਉੱਤੇ ਕੈਟਾਗਰੀ 4 ਸੀ, ਉਹ ਤੋਂ ਘੱਟ ਕੇ ਫਿਰ ਇੱਕ ਕੈਟਾਗਰੀ 2 'ਤੇ ਚਲਾ ਗਿਆ। ਇੱਕ ਪੈਟਰੋਕੈਮੀਕਲ ਪਲਾਂਟ ਉੱਥੇ ਜਿਹੜੀ ਅੱਗ ਵੀ ਲੱਗ ਗਈ ਇੰਨੀਆਂ ਤੇਜ਼ ਹਵਾਵਾਂ ਦੇ ਨਾਲ, ਅਤੇ ਉਹ ਸੜ ਕੇ ਜਿਹੜਾ ਸੁਆਹ ਵੀ ਹੋ ਗਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਦੱਸ ਰਹੇ ਆ ਵੀ ਆਰਕਨਸਾ ਦੇ ਵਿੱਚ ਵੀ ਜਿਹੜਾ ਹੁਣ ਟ੍ਰੋਪੀਕਲ ਸਟੋਰਮ ਲੌਰਾ ਆ ਉਸ ਦਾ ਕਹਿਰ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈਗਾ। ਉੱਥੇ ਦੇ ਇੱਕ ਜਿਹੜਾ ਚਰਚ ਆ ਉਹ ਕਹਿੰਦੇ ਪੂਰੀ ਤਰ੍ਹਾਂ ਹੀ ਜਿਹੜਾ ਉਹ ਇਸ ਹਰੀਕੇਨ ਲੌਰਾ ਦੇ ਕਰਕੇ ਜਿਹੜਾ ਆਇਆ ਇੱਕ ਟੋਰਨੈਡੋ ਆ ਉਸ ਦੇ ਕਰਕੇ ਤਬਾਹ ਹੋ ਗਿਆ। ਕਹਿੰਦੇ ਪੂਰੀ ਦੀ ਪੂਰੀ ਛੱਤ ਹੀ ਜਿਹੜੀ ਆ ਉਸ ਦੀ ਉੱਡ ਗਈ ਆ। ਕੱਲ੍ਹ ਆਰਕਨਸਾ ਦੇ ਜਿਹੜੇ ਗਵਰਨਰ ਸੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਵੀ ਇਸ ਸਟੋਰਮ ਦੇ ਰਸਤੇ ਦੇ ਵਿੱਚ ਆ ਰਹੇ ਇਲਾਕੇ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਉਹ ਲੈ ਕੇ ਜਿਹੜੇ ਉਹ ਜਾਣ, ਤਾਂ ਜੋ ਇਸ ਤੋਂ ਜਿਹੜਾ ਵੱਧ ਤੋਂ ਵੱਧ ਜਿਹੜਾ ਆ ਉਹ ਬਚਿਆ ਜਾ ਸਕੇ। ਆਲਰੇਡੀ ਜਿੱਦਾਂ ਤੁਸੀਂ ਦੱਸ ਹੀ ਚੁੱਕੇ ਆ ਵੀ ਇਹ ਇਸ ਦੇ ਕਰਕੇ ਲੂਜ਼ੀਆਨਾ ਦੇ ਵਿੱਚ ਕਾਫੀ ਨੁਕਸਾਨ ਹੋਇਆ। ਨੈਸ਼ਨਲ ਹਰੀਕੇਨ ਸੈਂਟਰ ਆ ਉਸ ਨੇ ਇਸ ਸਟੋਰਮ ਦੀ ਹੁਣ ਜਿਹੜੀ ਸ਼ਕਤੀ ਆ ਤਾਕਤ ਆ ਉਸ ਨੂੰ ਤਾਂ ਡਾਊਨਗ੍ਰੇਡ ਕਰ ਦਿੱਤਾ ਆ, ਪਰ ਕਹਿੰਦੇ ਵੀ ਉਸ ਦੇ ਕਰਕੇ ਫਿਰ ਵੀ ਲੂਜ਼ੀਆਨਾ, ਮਿਸਿਸਿਪੀ, ਐਲਾਬਾਮਾ, ਆਰਕਨਸਾ, ਮਜ਼ੂਰੀ, ਟੈਨੇਸੀ ਅਤੇ ਕੰਟਕੀ ਦੇ ਵਿੱਚ ਕਾਫੀ ਭਾਰੀ ਮੀਂਹ ਜਿਹੜੇ ਆ ਉਹ ਪੈ ਸਕਦੇ ਨੇ। ਤਕਰੀਬਨ 5-5 ਇੰਚ ਤੱਕ ਜਿਹੜੀ ਰੇਨਫਾਲ ਹੋ ਸਕਦੀ ਆ, ਅਤੇ ਕਈ ਥਾਵਾਂ ਦੇ ਉੱਤੇ ਉੱਥੇ ਫਲੈਸ਼ ਫਲੱਡ ਵਗੈਰਾ ਆਉਣ ਦਾ ਜਿਹੜਾ ਖਤਰਾ ਆ ਉਹ ਵੀ ਬਣਿਆ ਹੋਇਆ ਆ।
ਜੀ। ਅਗਲੀ ਖਬਰ ਟਿਕਟੋਕ ਦੇ ਸੰਬੰਧ ਦੇ ਵਿੱਚ ਆ। ਟਿਕਟੋਕ ਵਾਲਿਆਂ ਨੂੰ ਡੀਲ ਜਿਹੜੀ ਆ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਕਰਨੀ ਪੈਣੀ ਆ। ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਟਿਕਟੋਕ ਦੇ ਜਿਹੜੇ CEO ਆ ਉਹ ਉਸਨੇ ਵੀ ਰਿਜ਼ਾਈਨ ਕਰ ਦਿੱਤਾ ਹੈਗਾ ਆ। ਤੇ ਇਹ ਸਟੇਟਮੈਂਟ ਆ ਰਹੀ ਆ ਟਿਕਟੋਕ ਦੇ CEO ਕੈਵਨ ਮਾਇਰਸ ਨੇ ਰਿਜ਼ਾਈਨ ਕਰਨ ਤੋਂ ਪਹਿਲਾਂ ਵੀ ਜਿਹੜੀ ਵਾਲਮਾਰਟ ਆ ਉਹਦੇ ਨਾਲ ਪਹਿਲਾਂ ਵੀ ਟਿਕਟੋਕ ਦਾ ਕੋਈ ਨਾ ਕੋਈ ਰਿਲੇਸ਼ਨ ਹੈਗਾ। ਸੋ ਲੱਗਦਾ ਆ ਵੀ ਹੁਣ ਵਾਲਮਾਰਟ ਤੇ ਜਿਹੜਾ ਮਾਈਕਰੋਸਾਫਟ ਆ ਉਹ ਇਸ ਕੰਪਨੀ ਨੂੰ ਬਾਈ ਆਊਟ ਕਰ ਸਕਦੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਮਾਰਸ਼ਲਸ ਦੇ ਦੁਆਰਾ ਜਿਹੜੇ 39 ਲਾਪਤਾ ਬੱਚੇ ਸੀ ਉਹ ਜਾਰਜੀਆ ਦੇ ਵਿੱਚੋਂ ਜਿਹੜੇ ਉਹ ਲੱਭੇ ਨੇ। 2 ਹਫ਼ਤੇ ਚੱਲਿਆ ਆਪਰੇਸ਼ਨ ਨਾਟ ਫੋਰਗਟਨ ਜਿਹੜਾ ਆ ਉਹ ਅਕਰੋਸ ਦਾ ਸਟੇਟ ਲਾਈਨ ਜਿਹੜਾ ਉਹਨਾਂ ਨੇ ਚਲਾਇਆ। ਇਸ ਦੇ ਤਹਿਤ ਇਹਨਾਂ ਨੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਆ। ਇਹਨਾਂ ਦੇ ਉੱਤੇ ਫਿਰ ਜਿਹੜੇ ਗ੍ਰਿਫਤਾਰ ਕੀਤੇ ਸੈਕਸ ਟ੍ਰੈਫਿਕਿੰਗ ਚਾਰਜਿਸ ਜਿਹੜੇ ਆ ਉਹਨਾਂ ਉੱਤੇ ਲਾਏ ਗਏ ਸੀ। 39 ਜਿਹੜੇ ਬੱਚੇ ਆ, ਦੇਖੋ ਹਰਜੋਤ ਸਿੰਘ ਜੀ, ਲਾਪਤਾ ਸੀਗੇ। ਉਹਨਾਂ ਨੂੰ ਇਸ ਸੈਕਸ ਟ੍ਰੇਡ ਦੇ ਵਿੱਚ, ਸਲੇਵਰੀ ਦੇ ਵਿੱਚ ਜਿਹੜਾ ਆ, ਸੈਕਸ ਸਲੇਵਰੀ ਦੇ ਵਿੱਚ ਜਿਹੜਾ ਉਹ ਧੱਕਣ ਦੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਸੀਗੀਆਂ। ਇਹਨਾਂ ਦੇ ਵਿੱਚ ਜਿਹੜੇ ਸੈਕਸ ਟ੍ਰੈਫਿਕਿੰਗ, ਪੈਰੈਂਟਲ ਕਿਡਨੈਪਿੰਗ, ਕਸਟੋਡੀਅਲ ਇੰਟਰਫੇਰੈਂਸ, ਰਜਿਸਟਰਡ ਸੈਕਸ ਅਫੈਂਡਰ ਵਾਇਲੈਂਸ ਦੇ ਜਿਹੜੇ ਚਾਰਜਿਸ ਆ ਇਹਨਾਂ ਦੇ ਉੱਤੇ ਜਿਹੜੇ ਉਹ ਲੱਗਣਗੇ। ਸੋ ਮਾਰਸ਼ਲਸ ਨੇ ਜਿਹੜਾ ਇਹ ਦੱਸਿਆ ਵੀ ਜਾਰਜੀਆ ਦੇ ਵਿੱਚ ਜਾ ਕੇ ਇਹਨਾਂ ਨੂੰ ਇਹ ਕਾਮਯਾਬੀ ਹੋਈ ਆ। ਤੇ ਹੁਣ ਕਹਿੰਦੇ ਵੀ ਇਸ ਆਪਰੇਸ਼ਨ ਦੇ ਵਿੱਚ ਜਿਹੜੇ ਬੱਚੇ ਲੱਭੇ ਆ ਉਹਨਾਂ ਨੂੰ ਹੌਲੀ ਹੌਲੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੁੜ ਦੁਬਾਰਾ ਵਾਪਸ ਜਿਹੜਾ ਉਹ ਮਿਲਾਉਣ ਦੇ ਵਿੱਚ ਉਸ ਨੂੰ ਉਹ ਕਦਮ ਚੁੱਕ ਰਹੇ ਨੇ। ਜੀ। ਅਗਲੀ ਖਬਰ ਜਿਹੜੀ ਬੜੀ ਖਾਸ ਆ ਰਾਜਕਨਵੀਰ ਸਿੰਘ ਜੀ, ਫੋਸਟਰ ਫਾਰਮਸ ਨੂੰ ਲੈ ਕੇ ਆ। ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਫੋਸਟਰ ਫਾਰਮ ਜਿਹੜੀ ਇਹ ਫੈਕਟਰੀ ਆ ਕੁੱਕੜਾਂ ਦੇ ਮੀਟ ਦੀ, ਅਤੇ ਇਹ ਲਿਵਿੰਗਸਟਨ ਦੇ ਵਿੱਚ ਕੰਮ ਕਰਦੇ ਆ। ਆਪਾਂ ਕਈ ਸ਼ੋਜ਼ ਵੀ ਇਹਦੇ ਉੱਤੇ ਕੀਤੇ ਸੀ। 8 ਜਾਣਿਆਂ ਦੀ ਫੋਸਟਰ ਫਾਰਮ ਜਿਹੜੇ ਕੰਮ ਕਰਦੇ ਉਹਨਾਂ ਦੀ ਮੌਤ ਹੋਈ ਆ ਕਰੋਨਾ ਵਾਇਰਸ ਨਾਲ, ਅਤੇ 358 ਲੋਕ ਜਿਹੜੇ ਆ ਇਨਫੈਕਟ ਹੋਏ ਸੀ ਕਰੋਨਾ ਵਾਇਰਸ ਦੇ ਨਾਲ। ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਈ ਗਈ ਸੀ ਜਿਹੜੇ ਉੱਥੇ ਕੰਮ ਕਰਦੇ ਸੀ। ਕਾਫੀ ਰੌਲਾ ਚੱਲ ਰਿਹਾ ਸੀ। ਇੰਪਲਾਈ ਜਿਹੜੇ ਆ ਉਹ ਚੁੱਪ-ਚਾਪ ਕੋਈ ਆਵਾਜ਼ ਨਹੀਂ ਉਠਾ ਰਿਹਾ ਸੀ। ਉਹਦਾ ਰੀਜ਼ਨ ਇਹ ਸੀ ਵੀ ਉੱਥੇ ਉਸ ਏਰੀਏ 'ਚ ਹੋਰ ਕੋਈ ਜੋਬਸ ਜ਼ਿਆਦਾ ਹੈ ਨਹੀਂ, ਜਾਂ ਖੇਤਾਂ ਦੀਆਂ ਆ, ਅਤੇ ਜਾਂ ਫਿਰ ਇਹ ਫੈਕਟਰੀ ਹੈਗੀ ਆ। ਬਹੁਤ ਸਾਰੇ ਜਿਹੜੇ ਇੰਪਲਾਈਜ਼ ਆ ਉਹ ਓਵਰ 50 ਈਅਰ ਓਲਡ ਆ। ਉਹਨਾਂ ਦੇ ਬੱਚੇ ਸਾਡੇ ਵੀ ਕਾਲ ਕਰਦੇ ਸੀ ਵੀ ਭਈ ਸਾਡੇ ਪੇਰੈਂਟਸ ਕੰਮ ਕਰਦੇ ਆ ਉੱਥੇ, ਸਾਨੂੰ ਵੀ ਬੜਾ ਡਰ ਲੱਗਦਾ ਹੈਗਾ। ਸੋ ਮਰਸਡ ਕਾਉਂਟੀ ਨੇ ਰਾਤੀ ਜਿਹੜਾ ਆ ਅਨਾਊਂਸ ਕਰ ਦਿੱਤਾ ਭਈ ਉਹ ਫੋਸਟਰ ਫਾਰਮ ਲਿਵਿੰਗਸਟਨ ਵਾਲਾ ਜਿਹੜਾ ਆ ਉਸ ਨੂੰ ਸ਼ਟ ਡਾਊਨ ਕਰਨ ਜਾ ਰਹੇ ਆ। ਹੁਣ 8 ਮੌਤਾਂ ਤੋਂ ਬਾਅਦ ਅਤੇ 358 ਲੋਕਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਹੋਣ ਤੋਂ ਬਾਅਦ ਇਹ ਜਿਹੜੀ ਆ ਫੈਕਟਰੀ ਹੁਣ ਬੰਦ ਹੋਣ ਜਾ ਰਹੀ ਹੈਗੀ ਆ। ਸੋ ਇਹ ਦੇਖੋ ਵੀ ਇਹ ਹੋਣੀ ਤਾਂ ਪਹਿਲਾਂ ਚਾਹੀਦੀ ਸੀ, ਪਰ ਆਪਾਂ ਵੀ ਕਈ ਵਾਰੀ ਕੀ ਕਰਦੇ, ਸਾਡੇ ਜਿਹੜੇ ਹੱਕ ਆ ਉਹਨਾਂ ਦੇ ਦੁਆਲੇ ਅਸੀਂ ਨਹੀਂ ਹੁੰਦੇ, ਉਹ ਮੰਗਦੇ ਨਹੀਂ ਹੈਗੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ੈਵੀਅਰ ਵਿਸੇਰਾ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਆਫਕੋਰਸ ਸਾਨੂੰ ਪਤਾ ਆ ਵੀ ਲੋਕਾਂ ਨੂੰ ਫੂਡ ਚਾਹੀਦਾ ਆ ਇਸ ਪੈਂਡੈਮਿਕ ਦੇ ਦੌਰਾਨ, ਪਰ ਸਾਡੀ ਜੋਬ ਅਸੈਂਸ਼ੀਅਲ ਵਰਕਰਸ ਜਿਹੜੇ ਇੱਦਾਂ ਦੀ ਫੈਕਟਰੀ 'ਚ ਕੰਮ ਕਰਦੇ ਉਹ ਵੀ ਅਸੈਂਸ਼ੀਅਲ ਵਰਕਰਸ ਆ। ਉਹਨਾਂ ਦੀ ਜਿਹੜੀ ਸਿਹਤ ਆ ਉਹ ਪ੍ਰਾਇਓਰਟੀ ਆ, ਬਾਅਦ ਦੇ ਵਿੱਚ ਡਿਫਰੈਂਟ ਚੀਜ਼ ਆਉਣੀਆਂ ਹੈਗੀਆਂ ਆ। ਸੋ ਕਹਿੰਦੇ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ, ਚਾਹੇ ਉਹ ਪੋਲਟਰੀ ਫੈਸਿਲਿਟੀ ਹੋਵੇ, ਐਗਰੀਕਲਚਰ ਫੀਲਡ ਹੋਣ, ਮੀਟ ਪ੍ਰੋਸੈਸਿੰਗ ਪਲਾਂਟਸ ਹੋਣ, ਰੈਸਟੋਰੈਂਟਸ, ਗਰੋਸਰੀ ਸਟੋਰ, ਕੁਛ ਵੀ ਹੋਵੇ, ਅਤੇ ਸਾਡੀ ਜਿਹੜੀ ਪ੍ਰਾਇਓਰਟੀ ਆ ਉਹ ਉੱਥੇ ਜਿਹੜੇ ਇੰਪਲਾਈਜ਼ ਕੰਮ ਕਰਦੇ ਆ ਉਹ ਰਹੂਗੀ। ਕੋਈ ਕਹਿੰਦੇ ਭਈ ਜਿਹੜਾ ਬੰਦਾ ਆ ਉਹ ਇਹਨਾਂ ਫੈਕਟਰਸ ਨੂੰ ਇਗਨੋਰ ਨਹੀਂ ਕਰ ਸਕਦਾ, ਸੇਫਟੀ ਵਾਲਿਆਂ ਨੂੰ। ਸੋ ਇਸ ਦੇ ਸੰਬੰਧ ਦੇ ਵਿੱਚ ਜਿਹੜੇ ਮਰਸਡ ਕਾਉਂਟੀ ਦੀ ਜਿਹੜੀ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਸੋ ਇਸ ਫੋਸਟਰ ਫਾਰਮ ਲਿਵਿੰਗਸਟਨ ਨੂੰ ਸ਼ਟ ਡਾਊਨ ਕਰਨ ਦੇ ਜਿਹੜੇ ਆਰਡਰ ਕੱਲ੍ਹ ਦਿੱਤੇ ਆ, ਅਤੇ ਉਹ ਹੁਣ ਬੰਦ ਕਰ ਦਿੱਤੀ ਗਈ ਆ ਟੈਂਪਰੇਰਲੀ, ਜਦੋਂ ਤੱਕ ਕਹਿੰਦੇ ਵੀ ਉਹ ਕਲੀਨ ਅਪ ਨਹੀਂ ਕਰਦੇ ਜਾਂ ਉਹਨਾਂ ਦਾ ਜਿਹੜੇ ਸੇਫਟੀ ਅਪ ਟੂ ਡੇਟ ਨਹੀਂ ਕਰਦੇ ਹੈਗੇ। ਜੀ ਬਿਲਕੁਲ। 8 ਮੌਤਾਂ ਜਿਹੜੀਆਂ ਆਲਰੇਡੀ ਇਸ ਦੇ ਕਰਕੇ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਅਤੇ ਇਹਨਾਂ ਦਾ ਇਕੱਲਾ ਇੱਕ ਥਾਂ 'ਤੇ ਨਹੀਂ ਪਲਾਂਟ, ਇਹਨਾਂ ਦੇ ਕਾਫੀ ਜਿਹੜੇ ਆ ਉਹ ਪਲਾਂਟ ਹਰਜੋਤ ਸਿੰਘ ਜੀ ਚੱਲਦੇ ਨੇ। ਅਤੇ ਫਰੈਜ਼ਨੋ ਵਾਲੇ ਵੀ ਹੁਣ ਜਿਹੜੇ ਨਾਲ ਦੇ ਨਾਲ ਉਹ ਰੌਲਾ ਜਿਹੜਾ ਉਹਨਾਂ ਨੇ ਵੀ ਪਾਉਣਾ ਸ਼ੁਰੂ ਕੀਤਾ ਵੀ ਸਾਡੀ ਵੀ ਸੇਫਟੀ ਦਾ ਜਿਹੜਾ ਨਾਲ ਦੇ ਨਾਲ ਧਿਆਨ ਰੱਖਿਆ ਜਾਵੇ, ਇਹ ਨਾ ਹੋਵੇ ਵੀ ਇੱਥੇ ਵੀ ਜਿਹੜੀ ਕੰਡੀਸ਼ਨ ਆ ਉਹ ਬੈਡ ਹੋ ਜਾਵੇ। ਸੋ ਇਹ ਆਲਰੇਡੀ ਜਿੱਦਾਂ ਤੁਸੀਂ ਦੱਸ ਹੀ ਚੁੱਕੇ ਆ ਵੀ 65 ਸਾਲ ਦੀ ਉਮਰ ਤੋਂ ਵੱਧ ਵਾਲੇ ਕਈ ਜਾਣਿਆਂ ਦੀ ਜਿਹੜੀਆਂ ਇਸ ਦੇ ਵਿੱਚ ਉਹ ਮੌਤਾਂ ਹੋਈਆਂ ਨੇ ਜਿਹੜੇ ਇਹ ਫੋਸਟਰ ਫਾਰਮ ਦੇ ਨਾਲ ਡਾਇਰੈਕਟਲੀ ਸੰਬੰਧਿਤ ਆ। ਅਤੇ
ਇਹ ਬਹੁਤ ਵਾਰੀ ਜਿਹੜੇ ਆਪਣੇ ਲੋਕ ਵੀ ਇੱਥੇ ਆ ਕੇ ਦੱਸਦੇ ਰਹੇ ਨੇ ਵੀ ਮੋਢੇ ਦੇ ਨਾਲ ਮੋਢਾ ਜਿਹੜਾ ਉਹ ਵੱਜਦਾ ਸੀਗਾ, ਬ੍ਰੇਕ ਰੂਮ ਦੇ ਵਿੱਚ ਵੀ ਇੱਦਾਂ ਸੀਗਾ ਵੀ ਕੋਈ ਸੋਸ਼ਲ ਡਿਸਟੈਂਸਿੰਗ, ਕੋਈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਸੀਗੀਆਂ। ਆਈ ਥਿੰਕ ਇਹ ਕੰਮ ਚਿਰ ਬਾਅਦ ਜਿਹੜਾ ਆ ਪ੍ਰੈਸ਼ਰ ਪੈਣ ਤੋਂ ਬਾਅਦ ਦੇ ਵਿੱਚ ਹੀ ਫਿਰ ਕਿਤੇ ਜਾ ਕੇ ਹੋਇਆ। ਇਹ ਵੀ ਤਾਂ ਕਿਉਂਕਿ ਹਰਜੋਤ ਸਿੰਘ ਜੀ ਨੈਸ਼ਨਲ ਨਿਊਜ਼ ਜਿਹੜੀ ਆ ਇਸ ਦੀ ਬਣੀ ਸੀਗੀ ਮੇਨ ਪੂਰੇ ਕੈਲੀਫੋਰਨੀਆ 'ਚ। ਇਸ ਨੂੰ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਇਹਦੀ ਸਾਹਮਣੇ ਆਈ ਸੀ, ਇਹ ਵੀ ਬੜੀ ਦੇਖੋ ਹੈਰਾਨੀ ਵਾਲੀ ਗੱਲ ਸੀ ਹਰਜੋਤ ਸਿੰਘ ਜੀ। ਜਿਸ ਟਾਈਮ ਦੇ ਉੱਤੇ ਮਰਸੈਡ ਕਾਊਂਟੀ ਦਾ ਹੈਲਥ ਡਿਪਾਰਟਮੈਂਟ ਆ ਉਹ ਨੰਬਰਸ ਦੱਸਣੋਂ ਹੀ ਜਿਹੜਾ ਇਨਕਾਰੀ ਸੀਗਾ ਵੀ ਨਹੀਂ ਜੀ ਅਸੀਂ ਨਹੀਂ ਜਿਹੜੇ ਦੱਸਣੇ, ਵੀ ਪਤਾ ਨਹੀਂ ਅੰਦਰ ਖਾਤੇ ਜਿਹੜਾ ਕੀ ਕੁਛ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੋਊਗਾ, ਵੀ ਲੋਕ ਜਿਹੜੇ ਆ ਉਹ ਮਰੀ ਜਾ ਰਹੇ ਆ, ਉਹਨਾਂ ਨੂੰ ਆਪਣੀ ਜਿਹੜੀ ਰੋਜੀ ਰੋਟੀ ਦੇ ਵੀ ਨਾਲ ਲਾਲੇ ਪਏ ਆ ਵੀ ਪਤਾ ਨਹੀਂ ਜੇ ਅਸੀਂ ਛੱਡਤਾ ਤੇ ਕਿਤੇ ਬਾਅਦ ਦੇ ਵਿੱਚ ਜੋਬ ਹੀ ਤੇ ਨਹੀਂ ਜਿਹੜਾ ਪੱਕੀ ਹੋਈ ਨਾ ਜਿਹੜਾ ਉਹ ਕੱਢ ਦੇਣ। ਸੋ ਕਈ ਕੁਛ ਜਿਹੜਾ ਇਹ ਹੋਣ ਤੋਂ ਬਾਅਦ ਦੇ ਵਿੱਚ ਇਹ ਫਿਰ ਫੈਸਲਾ ਜਿਹੜਾ ਕਹਿੰਦੇ ਵੀ ਹੁਣ ਉੱਥੋਂ ਦੀ ਹੈਲਥ ਡਿਪਾਰਟਮੈਂਟ ਆ ਓਫੀਸ਼ੀਅਲਸ ਆ ਜਿਹੜੇ ਉਹ ਕਹਿ ਰਹੇ ਆ ਉਹਨਾਂ ਨੇ ਆਰਡਰ ਤੇ ਜਿਹੜਾ ਉਹ ਕੀਤਾ ਹੈ, ਹੁਣ ਦੇਖਦੇ ਆ ਵੀ ਬੰਦ 48 ਆਵਰਸ ਦਿੱਤੇ ਆ ਉਹਨਾਂ ਨੂੰ ਬੰਦ ਕਰਨ ਲਈ। ਸੋ ਅੱਜ ਕਹਿੰਦੇ ਵੀ ਉਹ ਕਰ ਰਹੇ ਆ, ਉਹਨੂੰ ਨੋਟਿਸ ਵੀ ਦਿੱਤੇ ਆ, ਕਲੀਨ ਅਪ ਵੀ ਕਰ ਰਹੇ ਹੈਗੇ ਆ। ਸੋ ਸਾਨੂੰ ਕਾਲਸ ਵੀ ਕਈਆਂ ਦੀਆਂ ਆਈਆਂ ਭਾਈ ਤੁਸੀਂ ਵੀ ਇਸ਼ੂ ਚੱਕਿਆ ਸੀ। ਸੋ ਬਿਲਕੁਲ ਇਹ ਹਰ ਇੱਕ ਦਾ ਹੱਕ ਬਣਦਾ ਹੁੰਦਾ। ਹੁਣ ਤੁਸੀਂ ਦੇਖੋ ਵੀ ਇੱਕ ਤਾਂ ਬਿਮਾਰੀ ਆ, ਦੂਜੇ ਨੰਬਰ ਤੇ ਤੁਸੀਂ ਇਕੱਲਾ ਆਪ ਨਹੀਂ ਬਿਮਾਰ ਹੁੰਦੇ, ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਜਾਣੇ ਰਹਿੰਦੇ ਆ ਉਹਨਾਂ ਦੇ ਉੱਤੇ ਵੀ ਜਿਹੜਾ ਆ ਗਾਹਾਂ ਇਹ ਅਸਰ ਹੋ ਸਕਦਾ ਹੈਗਾ ਆ। ਸੋ ਸਾਡਾ ਖਬਰਾਂ ਦਾ ਜਿਹੜਾ ਸਮਾਂ ਆ ਉਹ ਵੀ ਸਮਾਪਤੀ ਵੱਲ ਆ ਰਾਜਕਨਵੀਰ ਸਿੰਘ ਜੀ। ਤੇ ਇੱਕ ਵਾਰੀ ਫੇਰ ਮੈਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਆ ਬੇਨਤੀ ਕਰਦੇ ਜਾਈਏ, ਇੱਕ ਤਾਂ ਇਹ ਆ ਵੀ ਜਿਹੜੇ ਸਟਾਕਟਨ, ਲੋਡਾਈ, ਟ੍ਰੇਸੀ, ਮੋਡੈਸਟੋ ਏਰੀਆ, ਮੰਟੀਕਾ ਏਰੀਆ 'ਚ ਰਹਿੰਦੇ ਆ, ਤੁਸੀਂ ਕਾਰਾਂ ਦੇ ਵਿੱਚ ਜਦੋਂ ਵੀ ਤੁਸੀਂ ਬੇ ਏਰੀਏ ਵੱਲੋਂ ਜਾਂਦੇ ਆ, ਸੈਕਰਾਮੈਂਟੋ ਵੱਲੋਂ ਆਉਂਦੇ ਆ, ਫ੍ਰਿਜ਼ਨੋ ਵੱਲੋਂ ਜਾਂਦੇ ਆ, 1570 AM ਜਿਹੜਾ ਆ ਉਸ ਨੂੰ ਔਨ ਕਰ ਲਓ, ਕਾਰਾਂ 'ਚ ਤੁਸੀਂ ਹੁਣ ਉਹਨੂੰ ਸੁਣ ਸਕਦੇ ਹੋ। ਦੂਸਰਾ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਕੋਈ ਉਹਦੇ ਚਾਰਜਸ ਨਹੀਂ, ਤੁਸੀਂ ਵੱਖ-ਵੱਖ ਟਾਈਮ ਦੇ ਉੱਤੇ ਪ੍ਰੋਗਰਾਮ ਦੇਖ ਸਕਦੇ ਆ। ਹੋਰ ਵੀ ਅਸੀਂ ਬਹੁਤ ਵਧੀਆ ਜਿਹੜੇ ਪ੍ਰੋਗਰਾਮ ਆ ਲੈ ਕੇ ਆ ਰਹੇ ਆ ਤਾਂ ਕਿ ਤੁਸੀਂ ਉੱਥੇ ਉਹਨਾਂ ਨੂੰ ਵਿਜ਼ੂਅਲੀ ਜਿਹੜਾ ਦੇਖ ਸਕੋ। ਤੇ ਅੱਜ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਜਾਈਏ, ਹੁਣ ਤੋਂ ਥੋੜਾ ਸਮਾਂ ਬਾਅਦ ਗੁਰਬਾਣੀ ਦਾ ਆਤਮਿਕ ਆਨੰਦ ਪ੍ਰੋਗਰਾਮ ਹੋਏਗਾ ਜੀ, ਬਿਲਕੁਲ 11 ਵਜੇ ਤੱਕ, ਤੇ ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ ਜਿਹੜਾ ਉਹ ਪੇਸ਼ ਹੋਊਗਾ। 12:30 ਤੋਂ 2 ਵਜੇ ਤੱਕ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਨਜ਼ਰੀਆ, ਜਿਹੜਾ ਕੁਝ ਗੱਲਾਂ ਕੁਝ ਗੀਤ। 12:30 ਤੋਂ 2 ਵਜੇ ਤੱਕ, 2 ਵਜੇ ਪ੍ਰੋਗਰਾਮ ਨਜ਼ਰੀਆ, 3:45 ਵਜੇ ਜਿਹੜਾ ਉਹ ਪ੍ਰੋਗਰਾਮ 345 ਦੇ ਉੱਤੇ ਆਵੇਗਾ ਰਿਸ਼ਤੇ ਹੀ ਰਿਸ਼ਤੇ। 4 ਵਜੇ ਫਿਰ ਪ੍ਰੋਗਰਾਮ ਘਰ ਸੰਸਾਰ, 5:40 ਦੇ ਅਪਡੇਟ ਅਮਰੀਕਾ ਦਾ ਜਿਹੜਾ ਆ ਉਹ ਤੁਸੀਂ ਸੁਣੋਗੇ ਸ਼ਾਮ ਦਾ ਬੁਲੇਟਿਨ। 6 ਵਜੇ ਜਿਹੜਾ ਆਵੇਗਾ ਪ੍ਰੋਗਰਾਮ ਗੁਰਬਾਣੀ ਦਾ, ਸ਼ਾਮ ਦੇ ਜਿਹੜੇ ਦੀਵਾਨ ਸਰਵਣ ਕਰਾਂਗੇ। ਤੇ 8 ਵਜੇ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ। ਤੇ 9 ਵਜੇ ਅੱਜ ਜਿਹੜੀ ਆ ਉਹ ਵਿਸ਼ੇਸ਼ ਇੰਟਰਵਿਊ ਨਵਨੀਤ ਸਿੰਘ ਜੌੜਾ ਉਸ ਦੇ ਨਾਲ ਆ। ਇਹ ਨੌਜਵਾਨ ਮੁੰਡਾ ਆ ਤੇ ਜਿਹੜੇ ਪੰਜਾਬੀ ਲੋਕ ਸਾਜ਼ ਨੇ ਵੱਖ-ਵੱਖ ਵੰਨ-ਸਵੰਨੇ ਜਿਹੜੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਜਾਉਂਦਾ ਆ। ਇਹ ਵੱਖ-ਵੱਖ ਉੱਥੇ ਜਿਹੜੀਆਂ ਹੁੰਦੀਆਂ ਨੇ ਮੇਲੇ ਹੁੰਦੇ ਆ, ਕਾਲਜ ਫੈਸਟੀਵਲਸ ਹੁੰਦੇ ਆ, ਉਹਨਾਂ ਸਾਰਿਆਂ ਦੇ ਵਿੱਚ ਉਹ ਨੁਮਾਇੰਦਗੀ ਜਿਹੜੀ ਆ ਉਹ ਕਰਦਾ ਰਿਹਾ ਹੈਗਾ ਆ। ਸੋ ਉਸ ਦੇ ਨਾਲ ਵਿਸ਼ੇਸ਼ ਗੱਲਬਾਤ ਹੋਊਗੀ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਉੱਤੇ, ਰੇਡੀਓਜ਼ ਦੇ ਉੱਤੇ, ਨਾਲ ਦੇ ਨਾਲ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ Facebook ਪੇਜ ਦੇ ਉੱਤੇ ਇਹ ਜਿਹੜੀ ਉਸ ਦੀ ਇੰਟਰਵਿਊ ਆ, ਗੱਲਬਾਤ ਆ, ਉਹ ਲਾਈਵ ਜਿਹੜੀ ਉਹ ਦੇਖ ਸਕਦੇ ਹੋ। ਲਾਈਵ ਜਿਹੜੀ ਫਿਰ ਉਹ ਤੁਸੀਂ ਸੁਣ ਸਕਦੇ ਹੈਗੇ ਆ। ਸੋ ਬਿਲਕੁਲ ਜ਼ਰੂਰ ਦੇਖਿਓ। ਇਸੇ ਕਰਕੇ ਆਪਾਂ ਕਹਿੰਦੇ ਵੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਜਮਲੇ ਦੀ ਤੂੰਬੀ ਦਾ ਕਹਿੰਦੇ ਵੀ ਵਿਲੱਖਣ ਹਸਤਾਖਰ ਇਹ ਹੈਗਾ ਨੌਜਵਾਨ ਨਵਨੀਤ ਸਿੰਘ ਜੌੜਾ। ਸੋ ਤੁਸੀਂ ਇਹਨੂੰ ਸੁਣੋਗੇ ਅੱਜ ਜੀ, ਬਿਲਕੁਲ ਅੱਜ ਰਾਤ ਨੂੰ 9 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਤੇ ਪੰਜਾਬ ਵਿੱਚ ਜਿਹੜਾ ਆ ਅੰਮ੍ਰਿਤਸਰ ਸਾਹਿਬ ਦੇ ਹਿਸਾਬ ਦੇ ਨਾਲ ਜਿਹੜਾ ਟਾਈਮ ਆ ਉੱਥੇ ਦੀ ਸ਼ਨੀਚਰਵਾਰ ਦੀ ਸਵੇਰ 9:30 ਵਜੇ ਜਿਹੜਾ ਉਹ ਪ੍ਰੋਗਰਾਮ ਉੱਥੇ ਪ੍ਰਸਾਰਿਤ ਜਿਹੜਾ ਹੋਊਗਾ। ਤੁਸੀਂ ਪੰਜਾਬੀ ਰੇਡੀਓ USA.com ਦੇ ਉੱਤੇ ਤੇ YouTube ਤੇ Facebook ਪੇਜ ਦੇ ਉੱਤੇ ਵੀ ਜਾ ਕੇ ਜਿਹੜਾ ਉਹ ਤੁਸੀਂ ਦੇਖ ਸੁਣ ਸਕੋਗੇ। ਤੇ ਹੁਣ ਆਪਾਂ ਜੱਜ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।